व्यूअर्स वेलकम बैक ऑन प्रोग्राम। सो व्यूअर्स ਹੁਣ ਤੱਕ ਆਪਾਂ ਕਰੰਟ ਇਸ਼ੂਜ਼ ਦੇ ਹਵਾਲੇ ਨਾਲ ਗੱਲਬਾਤ ਕੀਤੀ ਹੈ ਔਰ ਸਿੱਖ ਨਸਲਕੁਸ਼ੀ ਦੇ ਨਾਲ ਜਿਹੜੀ ਕਿ ਨਵੰਬਰ 84 ਦੇ ਵਿੱਚ ਹੋਈ ਉਸ ਬਾਰੇ ਦੇ ਹਵਾਲੇ ਨਾਲ ਗੱਲਬਾਤ ਕੀਤੀ ਹੈ। ਹੁਣ ਆਪਾਂ ਆਪਣੇ ਦਰਸ਼ਕਾਂ ਦੀ ਜਿਸ ਤਰ੍ਹਾਂ ਸਾਨੂੰ ਹਮੇਸ਼ਾ ਹੀ ਜਿਹੜੀਆਂ ਲਿਖਤਾਂ ਨੇ ਉਹ ਵਸੂਲ ਹੁੰਦੀਆਂ ਪਰ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਲਿਖਤ ਅੱਜ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਹੜੀ ਕਿ ਟੋਰਾਂਟੋ ਤੋਂ ਸਾਡੇ ਪਿਆਰੇ ਵਿਊਅਰ ਜਵਾਰ ਸ਼ਾਹ ਜੀ ਨੇ ਆਪਣੀ ਇੱਕ ਸਾਨੂੰ ਜਿਹੜੀ ਲਿਖਤ ਭੇਜੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਭਾਰਤ ਵਿੱਚ ਸਿੱਖ ਖਾਲਿਸਤਾਨ ਲਈ ਸੰਘਰਸ਼ ਕਰ ਰਹੇ ਹਨ। ਸਿੱਖ ਕੌਮ ਦਾ ਇਹ ਸੰਘਰਸ਼ ਜਾਇਜ਼ ਹੈ ਕਿਉਂਕਿ ਸਿੱਖ ਸਿਰਫ ਇੱਕ ਘੱਟ ਗਿਣਤੀ ਨਹੀਂ ਹੈ ਬਲਕਿ ਕੌਮ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਾਡੇ ਪਿਆਰੇ ਜਵਾਰ ਸ਼ਾਹ ਜੀ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਉਹ ਸਾਨੂੰ ਯੂਜ਼ਫੁਲ ਸਟੋਰੀਜ਼ ਵੀ ਭੇਜਦੇ ਨੇ ਲਿੰਕ ਵੀ ਭੇਜਦੇ ਨੇ ਔਰ ਉਹਨਾਂ ਦੀ ਲਿਖਤ ਪਿਛਲੇ ਦਿਨਾਂ 'ਚ ਆਈ ਔਰ ਉਹਦਾ ਉਹਨਾਂ ਨੇ ਟਾਈਟਲ ਹੀ ਇਹ ਦਿੱਤਾ ਕਿ ਸਿੱਖਸ ਆਰ ਨਾਟ ਏ ਮਾਈਨੋਰਿਟੀ ਬਟ ਏ ਨੇਸ਼ਨ। ਬਰੀਫ ਲਿਖਤ ਹੈ ਔਰ ਮੈਂ ਸਾਂਝੀ ਕਰਨਾ ਚਾਹੁੰਦਾ ਆਪਣੇ viewers ਨਾਲ TV 84 ਦੇ। ਕਾਇਦੇ ਆਜ਼ਮ brilliant barrister has said Muslims are not a minority but a nation. That was extraordinary leadership to get a separate state for Muslims of India or they would have British masters replaced by Hindu masters. ਕਿਉਂਕਿ ਜਿਹੜਾ ਆਰਗੂਮੈਂਟ ਸੀ ਬਹੁਤ ਵਾਰੀ ਇਹਨੂੰ ਕਈ ਟੂ ਨੇਸ਼ਨ ਥਿਊਰੀ ਕਹਿਣਗੇ ਔਰ ਇਸ ਦੇ ਉੱਤੇ ਸਾਡੇ ਇੱਕ ਹੋਰ ਮਿੱਤਰ ਜਿਹੜੇ ਜਿਨ੍ਹਾਂ ਨਾਲ ਸਾਡੀ ਲੰਬੀ ਸਾਂਝ ਰਹੀ ਸ਼ੇਖ ਸਾਹਿਬ 18 ਸਾਲ ਦੀ ਉਹ ਇਹ ਕਹਿੰਦੇ ਸੀ ਵੀ ਕਦੇ ਵੀ ਕਾਇਦੇ ਆਜ਼ਮ ਨੇ ਇਹ ਨਹੀਂ ਕਿਹਾ ਕਿ ਵੀ ਇੱਥੇ ਸਿਰਫ ਦੋ ਨੇਸ਼ਨ ਨੇ ਕਿ ਜੀ ਸਿੱਖ ਮੁਸਲਮਾਨ ਔਰ ਹਿੰਦੂ। ਉਹਨਾਂ ਦਾ ਆਰਗੂਮੈਂਟ ਇਹ ਸੀ ਕਿ ਮੁਸਲਮਾਨ ਇੱਕ ਅੱਡ ਨੇਸ਼ਨ ਨੇ ਅਸੀਂ ਹਿੰਦੂਆਂ ਦੇ ਨਾਲ ਸਾਡਾ ਸਾਂਝਾ ਨਹੀਂ ਹੈ ਕੁਛ। ਸੋ ਔਰ ਇਹ ਮੈਂ ਫਿਰ ਕਿਤੇ ਹੋਰ ਵੀ ਪੜ੍ਹਿਆ ਕਿ ਜਦੋਂ ਸਿੱਖ ਲੀਡਰਾਂ ਨਾਲ ਵੀ ਕਾਇਦੇ ਆਜ਼ਮ ਦੀ ਮੁਲਾਕਾਤ ਹੋਈ ਤਾਂ ਉਹਨਾਂ ਨੇ ਕਿਹਾ ਕਿ ਤੁਹਾਡੀ ਇੱਕ ਵੱਖਰੀ ਆਈਡੈਂਟਿਟੀ ਹੈ ਔਰ ਜਿਹੜਾ ਇਹ ਵੀ ਆਰਗੂਮੈਂਟ ਹੈ ਜਿਹਦੇ 'ਤੇ ਉਹਨਾਂ ਨੇ ਫਿਰ ਕੇਸ ਬਿਲਡ ਕੀਤਾ ਔਰ ਕੋਈ ਸ਼ੱਕ ਨਹੀਂ ਹੈ ਕਿ ਜਿਸ ਉਹ ਇੱਕ ਬੈਰਿਸਟਰ ਤਾਂ ਹੈ ਹੀ ਸੀ ਅਦਾਲਤ ਦੇ ਵਿੱਚ ਵੀ ਉਹਨਾਂ ਦਾ ਇੱਕ ਆਪਣਾ ਸਿੱਕਾ ਚੱਲਦਾ ਸੀ ਕਿਉਂਕਿ ਆਰਗੂਮੈਂਟ ਉਹਨਾਂ ਨੂੰ ਜਿਵੇਂ ਉਹ ਉਸ ਦੇ ਉੱਤੇ ਕਿਸੇ ਕੇਸ ਨੂੰ ਲੜਦੇ ਸੀ ਪਰ ਅਸੀਂ ਸਮਝਦੇ ਹਾਂ ਕਿ ਬ੍ਰਿਲੀਅੰਟ ਵਕੀਲ ਵਾਂਗ ਹੀ ਉਹਨਾਂ ਨੇ ਪਾਕਿਸਤਾਨ ਦਾ ਕੇਸ ਲੜਿਆ ਔਰ ਇਹੀ ਜਵਾਰ ਸ਼ਾਹ ਨੇ ਜੀ ਨੇ ਕਿਹਾ ਕਿ ਉਹਨਾਂ ਨੇ ਇਹ ਬ੍ਰਿਟਿਸ਼ ਤੋਂ ਹਾਸਲ ਕੀਤਾ। ਜੇ ਉਹ ਨਾ ਹੁੰਦੇ ਤਾਂ ਫਿਰ ਬ੍ਰਿਟਿਸ਼ ਮਾਲਕਾਂ ਦੀ ਥਾਂ 'ਤੇ ਅੱਜ ਜਿਹੜੇ ਪਾਕਿਸਤਾਨ ਔਰ ਬੰਗਲਾਦੇਸ਼ ਰਹਿੰਦੇ ਮੁਸਲਮਾਨ ਨੇ ਉਹਨਾਂ ਦਾ ਵੀ ਮਾਲਕ ਜਿਹੜਾ ਇਹ ਹਿੰਦੂ ਮਾਸਟਰ ਹੀ ਹੁੰਦਾ ਜੋ ਅੱਜ 20 ਕਰੋੜ ਮੁਸਲਮਾਨਾਂ ਦਾ ਜਿਹੜੇ ਭਾਰਤ ਦੇ ਨਕਸ਼ੇ 'ਚ ਇਹਨਾਂ ਦੀ ਹਕੂਮਤ ਦੇ ਥੱਲੇ ਪਿਸ ਰਹੇ ਨੇ ਉਹਨਾਂ ਦਾ ਹੁੰਦਾ। Those words apply even more to Sikhs of the subcontinent. There was Sikh Empire which was annexed by colonial British Raj. When the British left in 1947, Hindus were given India and Muslims were given Pakistan. Sikhs were denied homeland. ਉਹਨਾਂ ਨੇ ਕਿਹਾ ਜੀ ਇਹ ਜਿਹੜਾ ਹੈ ਕਿ ਵੀ ਇਹ ਅਸੀਂ ਮਾਈਨੋਰਟੀ ਨਹੀਂ ਨੇਸ਼ਨ ਹੈ ਇਹ ਸਿੱਖਾਂ 'ਤੇ ਹੋਰ ਵੀ ਜ਼ਿਆਦਾ ਢੁਕਦਾ ਕਿਉਂਕਿ ਅੰਗਰੇਜ਼ਾਂ ਨੇ 1849 ਦੇ ਵਿੱਚ ਸਿੱਖਾਂ ਤੋਂ ਰਾਜ ਖੋਇਆ ਸੀ ਔਰ ਜਾਣ ਲੱਗੇ ਹਿੰਦੂਆਂ ਨੂੰ ਇੰਡੀਆ ਮਿਲ ਗਿਆ ਮੁਸਲਮਾਨਾਂ ਨੂੰ ਪਾਕਿਸਤਾਨ ਮਿਲਿਆ ਔਰ ਸਿੱਖ ਜਿਹੜੇ ਨੇ ਉਹਨਾਂ ਨੂੰ ਉਹਨਾਂ ਦਾ ਹੋਮਲੈਂਡ ਜਿਹੜਾ ਉਹ ਨਹੀਂ ਦਿੱਤਾ ਗਿਆ। ਸਿੱਖ were just as deserving if not more for their separate homeland with a distinct history, language, culture and traditions. ਕਿ ਸਿੱਖ ਵੀ ਜਿਹੜੇ ਉਵੇਂ ਹੀ ਅੱਡ ਮੁਲਕ ਦੇ ਹੱਕਦਾਰ ਨੇ ਕਿਉਂਕਿ ਉਹਨਾਂ ਦਾ ਇਤਿਹਾਸ ਇੱਕ ਨਵੇਕਲਾ ਇਤਿਹਾਸ ਹੈ ਉਹਨਾਂ ਦੀ ਜ਼ਬਾਨ ਨਵੇਕਲੀ ਜ਼ਬਾਨ ਹੈ ਉਹਨਾਂ ਦੀ ਤਹਿਜ਼ੀਬ ਹਿੰਦੂਆਂ ਨਾਲੋਂ ਵੱਖਰੀ ਹੈ ਔਰ ਉਹਨਾਂ ਦੀਆਂ ਰਵਾਇਤਾਂ ਟ੍ਰੈਡੀਸ਼ਨਸ ਵੱਖਰੀਆਂ ਨੇ। Sikhs had served the British in both world wars yet the British buckled under massive Hindu majority domination. ਕਿ ਦੋ ਵਰਲਡ ਵਾਰਸ ਦੇ ਵਿੱਚ ਸਿੱਖਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਇਹਦੇ ਬਾਵਜੂਦ ਅਲਟੀਮੇਟਲੀ ਬ੍ਰਿਟਿਸ਼ਰਸ ਨੇ ਹਿੰਦੂਆਂ ਦੇ ਦਬਾਅ ਹਟਾ ਕੇ ਸਿੱਖਾਂ ਨੂੰ ਅਣਗੌਲਿਆਂ ਕੀਤਾ। ਸਿੱਖ ਲੀਡਰਸ਼ਿਪ ਐਟ ਦਾ ਟਾਈਮ ਆਲਸੋ ਫੈਲ ਇਨ ਹਿੰਦੂ ਟ੍ਰੈਪ ਆਫ ਦੇਅਰ ਹਿਸਟੋਰਿਕ ਪੋਲੀਟੀਕਲ ਫੇਲਿਅਰ। ਅਸੀਂ ਜ਼ਿਕਰ ਕਰਦੇ ਹਾਂ ਕਿ ਭਾਈ ਕਿਵੇਂ ਸਿੱਖ ਲੀਡਰਸ਼ਿਪ ਜਿਹੜੀ ਹੈ ਉਹ ਬਿਲਕੁਲ ਨਾਦਾਨ ਸਾਬਤ ਹੋਈ ਇਹਨਾਂ ਕਰੁਪਟ ਹਿੰਦੂ ਗਾਂਧੀ ਨਹਿਰੂ ਔਰ ਪਟੇਲ ਦੀ ਲੀਡਰਸ਼ਿਪ ਸਾਹਮਣੇ। That failure, injustice doesn't mean persecution of Sikhs must continue forever. ਜੇ 47 'ਚ ਗਲਤੀ ਕਰ ਹੀ ਲਈ ਦਾ ਮਤਲਬ ਇਹ ਥੋੜ੍ਹੀ ਹੈ ਵੀ ਸਾਰੀ ਭਵਿੱਖ ਦੇ ਲਈ ਵੀ ਫਿਊਚਰ ਲਈ ਵੀ ਸਿੱਖਾਂ ਨੇ ਜਿਹੜੀ ਆਪਣਾ ਆਪਾ ਇਹਨਾਂ ਦੀ ਗੁਲਾਮੀ 'ਚ ਰੱਖ ਦਿੱਤਾ ਹੈ। Especially after 1984 genocide of Sikhs,
ਸਿੱਖ ਖਾਲਿਸਤਾਨ ਬਿਕੇਮ ਇਨਐਵਿਟੇਬਲ। ਉਹਨੇ ਕਿਹਾ ਜੀ ਜੂਨ 84 ਦੀ ਨਸਲਕੁਸ਼ੀ ਤੋਂ ਬਾਅਦ ਤਾਂ ਖਾਲਿਸਤਾਨ ਇਨਐਵਿਟੇਬਲ ਹੈ, ਉਹ ਨਿਸ਼ਚੈਵਾਚਕ ਸੱਚ ਹੈ। ਔਰ ਅਖੀਰ 'ਚ ਉਹਨਾਂ ਨੇ ਲਿਖਿਆ ਸਿੱਖਸ ਡਿਮਾਂਡ ਜਸਟਿਸ ਐਂਡ ਫਰੀडम, ਸਿੱਖਸ ਵਿਲ ਗੈਟ देयर ਬਰਥਰਾਈਟ ਆਫ ਸਿੱਖ ਹੋਮਲੈਂਡ, ਸਿੱਖਸ ਹੈਵ ਏ ਗਲੋਰੀਅਸ ਹਿਸਟਰੀ ਆਫ ਕਰੇਜ, sacrifice and humanity. Sikhs are glorious people. Sikhs are certainly not a minority but a great and a proud nation. ਕਿ ਸਿੱਖਾਂ ਦੀ ਮੰਗ ਨਿਆਂ ਸੰਗਤ ਹੈ ਆਜ਼ਾਦੀ ਦੀ। ਸਿੱਖ ਆਪਣੇ ਇਸ ਜਨਮ ਸਿੱਧ ਅਧਿਕਾਰ ਨੂੰ ਹਾਸਲ ਕਰਨਗੇ ਸਿੱਖ ਹੋਮਲੈਂਡ ਨੂੰ। ਸਿੱਖਾਂ ਦਾ ਇਤਿਹਾਸ ਬੜਾ ਸੁਨਹਿਰੀ ਹੈ, ਜਿਹੜਾ ਹੌਸਲੇ ਨਾਲ, ਕੁਰਬਾਨੀ ਔਰ ਇਨਸਾਨੀਅਤ ਉਸ ਨਾਲ ਭਰਿਆ ਹੋਇਆ ਹੈ। ਸਿੱਖ ਜਿਹੜੇ ਨੇ ਉਹ ਬੜੇ ਗਲੋਰੀਅਸ ਲੋਕ ਨੇ ਔਰ ਸਰਟਨਲੀ ਸਿੱਖ ਜਿਹੜੇ ਨੇ ਭਾਰਤ ਦੇ ਵਿੱਚ ਕੋਈ ਜਿਹੜੀ ਹੈ ਘੱਟ ਗਿਣਤੀ ਨਹੀਂ ਨੇ, ਅਕਲੀਅਤ ਨਹੀਂ ਨੇ, ਪਰ ਇੱਕ ਫਖਰ ਕਰਨ ਵਾਲਾ ਨੇਸ਼ਨ ਨੇ। ਸੋ ਯਵਾਰ ਸ਼ਾਹ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਅਸੀਂ ਜਿਵੇਂ ਰੂਹਾਨੀਅਤ ਦੀ ਵਿਚਾਰ ਕਰਦੇ ਔਰ ਜਿਹੜਾ ਸ਼ਬਦ ਆਸਾ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਅਸੀਂ ਕੱਲ ਤੱਕ 10 ਪਦੇ ਉਸ ਦੇ ਵਿਚਾਰੇ ਸੀ, ਅੱਜ 5 ਹੋਰ ਅਸੀਂ ਵਿਚਾਰਾਂਗੇ। ਸਤਿਗੁਰ ਮਿਲਿਆ ਫਲ ਪਾਇਆ, ਜਿਨ ਵਿੱਚੋਂ ਇਹ ਕਰਨ ਚੁਕਾਇਆ, ਦੁਰਮਤ ਕਾ ਦੁੱਖ ਕੱਟਿਆ, ਭਾਗ ਬੈਠਾ ਮਸਤਕ ਆਏ ਜਿਉ। ਕਿ ਜਦੋਂ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ, ਸਤਿਗੁਰ ਮਿਲਿਆ ਫਲ ਪਾਇਆ, ਤੇ ਉਸ ਦਾ ਕੀ ਫਲ ਮਿਲਦਾ ਹੈ ਕਿ ਉਸ ਵਾਹਿਗੁਰੂ ਦੇ ਨਾਲ ਮਿਲਾਪ ਦੇ ਵਿੱਚ ਗੁਰੂ ਦਾ ਕੀ ਰੋਲ ਹੈ, ਜਿਨ ਵਿੱਚੋਂ ਇਹ ਕਰਨ ਚੁਕਾਇਆ। ਇਹ ਕਰਨ ਹੁੰਦਾ ਅਹੰਕਾਰ, ਕਿ ਜਿਸ ਗੁਰੂ ਨੇ ਨਮਰਤਾ ਬਖਸ਼ੀ, ਹਿਊਮਿਲਿਟੀ ਦਿੱਤੀ, ਅੰਦਰੋਂ ਹਉਮੈ ਨੂੰ, ਹੰਕਾਰ ਨੂੰ ਖਤਮ ਕੀਤਾ, ਦੁਰਮਤ ਕਾ ਦੁੱਖ ਕੱਟਿਆ, ਭਾਗ ਬੈਠਾ ਮਸਤਕ ਆਏ ਜਿਉ। ਮਾਨੋ ਜਦੋਂ ਗੁਰੂ ਦਾ ਮਿਲਾਪ ਹੋਇਆ, ਹੰਕਾਰ ਕੱਟਿਆ ਗਿਆ। ਇਹ ਇਵੇਂ ਹੀ ਹੈ ਕਿ ਕਿਸਮਤ ਜਾਗ ਪਈ ਔਰ ਜਿਹੜਾ ਦੁਰਮਤ ਸੀ, ਦੋ ਲਫ਼ਜ਼ ਨੇ, ਇੱਕ ਗੁਰਮਤ ਹੈ, ਗੁਰੂ ਦੀ ਮੱਤ ਤੇ ਜੀਵਨ ਬਸਰ ਕਰਨਾ, ਇੱਕ ਦੁਰਮਤ ਹੈ। ਦੁਰ ਕਹਿੰਦੇ ਨੇ ਅਸੀਂ ਦੁਰਵਿਹਾਰ ਲਫ਼ਜ਼ ਕਹਿੰਦੇ ਨੇ, ਜਾਂ ਕਹਿੰਦੇ ਫਲਾਣਾ ਦੁਰ ਕਰਦਾ ਜਾਂ ਉਹਨੂੰ ਦੁਰ ਕੀਤਾ। ਇਹ ਹੈ ਬਿਲਕੁਲ ਇੱਕ ਪਾਸੇ ਮਨ ਦੀ ਖੋਟੀ ਮੱਤ ਹੈ ਜਿਹੜੀ ਦੁਰਮਤ ਹੈ, ਪਰ ਜਦੋਂ ਗੁਰੂ ਦੀ ਸ਼ਰਨ ਆਏ, ਦੁਰਮਤ ਕਾ ਦੁੱਖ ਕੱਟਿਆ, ਭਾਗ ਬੈਠਾ ਕਿਸਮਤ ਆਏ, ਕਿਸਮਤ ਚਮਕੀ, ਦੁਰਮਤ ਦਾ ਦੁੱਖ ਕੱਟਿਆ ਗਿਆ। ਅੰਮ੍ਰਿਤ ਤੇਰੀ ਬਾਣੀਆਂ, ਤੇਰਿਆਂ ਭਗਤਾਂ ਹਿਰਦੈ ਸਮਾਣੀਆਂ, ਸੁਖ ਸੇਵਾ ਅੰਦਰ ਰੱਖੀਐ, ਆਪਣੀ ਨਦਰ ਕਰੈ ਨਿਸਤਾਰ ਜਿਉ। ਕਿ ਹੇ ਵਾਹਿਗੁਰੂ, ਹੇ ਸਤਿਗੁਰੂ, ਤੇਰੀ ਅੰਮ੍ਰਿਤ ਵਰਗੀ ਬਾਣੀ ਤੇਰੇ ਭਗਤਾਂ ਦੇ ਹਿਰਦੇ ਦੇ ਵਿੱਚ, ਹਿਰਦਿਆਂ ਦੇ ਵਿੱਚ, ਦਿਲਾਂ ਦੇ ਵਿੱਚ ਵਸਦੀ ਹੈ ਔਰ ਅੰਦਰ ਜਿਹੜੀ ਹੈ ਸੁਖ ਸੇਵਾ ਅੰਦਰ ਰੱਖੀ ਹੈ। ਜਦੋਂ ਆਪਣੀ ਨਜ਼ਰ ਕਰੈ ਨਿਸਤਾਰ ਜਿਉ, ਕਿ ਜਦੋਂ ਹੇ ਵਾਹਿਗੁਰੂ ਤੇਰੀ ਨਜ਼ਰ, ਤੇਰੀ ਨਿਗਾਹ ਪੈਂਦੀ ਹੈ ਤੇ ਫਿਰ ਅੰਦਰ ਬਾਣੀ ਦਾ ਜਿਹੜਾ ਉਹ ਸਮਾਵੇਸ਼ ਹੁੰਦਾ ਹੈ, ਰਚਾਅ ਹੁੰਦਾ ਹੈ ਔਰ ਅੰਦਰ ਜਿਹੜਾ ਹੈ ਫਿਰ ਸੁਖ ਦੀ ਪ੍ਰਾਪਤੀ ਹੁੰਦੀ ਹੈ। ਅੰਦਰ ਸੁਖ ਸੇਵਾ, ਅੰਦਰ ਐਟ ਪੀਸ ਰੂਹ ਚਲੀ ਜਾਂਦੀ ਹੈ। ਸਤਿਗੁਰ ਮਿਲਿਆ ਜਾਣੀਐ, ਜਿਤ ਮਿਲਿਆ ਨਾਮ ਵਖਾਣੀਐ, ਸਤਿਗੁਰ ਬਾਝ ਨਾ ਪਾਇਓ, ਸਭ ਥੱਕੀ ਕਰਮ ਕਮਾਏ ਜੀਓ। ਕਿ ਇਹ ਜਦੋਂ ਤੁਸੀਂ ਗੁਰੂ ਦੇ ਨਾਲ ਮਿਲਾਪ ਹੁੰਦਾ ਉਦੋਂ ਹੀ ਇਸ ਗੱਲ ਦਾ ਅਹਿਸਾਸ ਹੁੰਦਾ ਕਿ ਉਹ ਕੀ ਆਨੰਦ ਹੈ, ਜਿਸ ਦੇ ਮਿਲਣ ਦੇ ਨਾਲ ਫਿਰ ਨਾਮ ਅੰਦਰ ਵਸਦਾ ਹੈ, ਨਾਮ ਦਾ ਹੀ ਪ੍ਰਕਾਸ਼ ਹੁੰਦਾ ਹੈ। ਔਰ ਇਹ ਸਤਿਗੁਰੂ ਤੋਂ ਬਿਨਾਂ, ਸਤਿਗੁਰ ਬਾਝ ਨਾ ਪਾਇਓ, ਇਹ ਗੁਰੂ ਤੋਂ ਬਿਨਾਂ ਸੰਭਵ ਹੀ ਨਹੀਂ ਹੈ। ਸਭ ਥੱਕੀ ਕਰਮ ਕਮਾਏ ਜਿਓ। ਗੁਰੂ ਸਾਹਿਬ ਕਹਿੰਦੇ ਨੇ ਕਿ ਤੁਸੀਂ ਸਾਰੇ ਹੋਰ ਕਰਮ ਕਰਕੇ ਕਰ ਲਓ, ਥੱਕ ਜਾਓਗੇ, ਪਰ ਅਖੀਰ ਤੁਹਾਨੂੰ ਗੁਰੂ ਦੀ ਸ਼ਰਨ ਲੈਣੀ ਪਏਗੀ, ਜਿਹਦੇ ਨਾਲ ਇਹ ਹੰਕਾਰ ਦੀ ਜਿਹੜੀ ਦੁਰਮਤ ਹੈ ਅੰਦਰੋਂ ਖਤਮ ਹੋਏਗੀ ਔਰ ਵਾਹਿਗੁਰੂ ਦੇ ਮਿਲਾਪ ਦਾ ਸੁੱਖ ਹੋਏਗਾ। ਹਉ ਸਤਿਗੁਰ ਵਿਟੋਂ ਘੁਮਾਇਆ, ਜਿਨ ਭ੍ਰਮ ਭੁੱਲਾ ਮਾਰਗ ਪਾਇਆ, ਨਦਰ ਕਰੇ ਜੇ ਆਪਣੀ ਆਪੇ ਲੈ ਰਲਾਏ ਜਿਓ। ਕਿ ਮੈਂ ਉਸ ਗੁਰੂ ਤੋਂ ਕੁਰਬਾਨ ਜਾਂਦਾ ਹੈ ਜਿਸ ਨੇ ਮੇਰੇ ਅੰਦਰਲਾ ਭਰਮ, ਮੇਰੇ ਅੰਦਰਲੀ ਦੁਵਿਧਾ ਖਤਮ ਕੀਤੀ, ਮੈਨੂੰ ਭੁੱਲੇ ਹੋਏ ਨੂੰ ਠੀਕ ਰਾਹ ਪਾਇਆ। ਜੇ ਵਾਹਿਗੁਰੂ ਨਦਰ ਕਰੇ ਜੇ ਆਪਣੀ ਆਪੇ ਲੈ ਰਲਾਏ ਜਿਓ। ਉਹ ਆਪ ਆਪਣੀ ਨਜ਼ਰ ਨਾਲ ਬਖਸ਼ਿਸ਼ ਕਰਕੇ ਮਿਲਾਪ ਕਰ ਲੈਂਦਾ ਤੇ ਤੂੰ ਸਭਨਾ ਮਾਹੇ ਸਮਾਇਆ, ਤਿਨ ਕਰਤਾ ਆਪ ਲੁਕਾਇਆ, ਨਾਨਕ ਗੁਰਮੁਖ ਪ੍ਰਗਟ ਹੋਇਆ, ਜਾਂ ਕੋ ਜੋਤ ਧਰੀ ਕਰਤਾਰ ਜਿਉ। ਕਿ ਹੇ ਵਾਹਿਗੁਰੂ ਤੂੰ ਹਰ ਇੱਕ ਦੇ ਵਿੱਚ ਵਸਦਾ ਹੈ, ਤੂੰ ਸਭਨਾ ਮਾਹੇ ਸਮਾਇਆ, ਓਮਨੀ ਪ੍ਰੈਜ਼ੈਂਟ, ਸਾਰੀ ਕਾਇਨਾਤ ਦੇ ਵਿੱਚ ਤੂੰ ਵਸਿਆ ਹੋਇਆ। ਤਿਨ ਕਰਤਾ ਆਪ ਲੁਕਾਇਆ,
ਔਰ ਤੁਸੀਂ ਹੇ ਵਾਹਿਗੁਰੂ ਸਭ 'ਚੋਂ ਪਰ ਸਟਿਲ ਬਹੁਤਿਆਂ ਨੂੰ ਨਜ਼ਰ ਨਹੀਂ ਆਉਂਦਾ ਕਿਉਂਕਿ ਤੁਸੀਂ ਆਪਣੇ ਆਪ ਨੂੰ ਲੁਕੋਇਆ ਹੋਇਆ। ਜੇ ਗੁਰੂ ਦੀ ਨਿਗਾਹ ਹੋਏ, ਨਾਨਕ ਗੁਰਮੁਖ ਪ੍ਰਗਟ ਹੋਇਆ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਜਦੋਂ ਗੁਰੂ ਦੀ ਮੱਤ ਦੇ ਨਾਲ ਤੁਰ ਕੇ ਬੰਦਾ ਗੁਰਮੁਖ ਬਣ ਜਾਂਦਾ ਹੈ, ਜਾਂ ਕੋ ਜੋਤ ਧਰੀ ਕਰਤਾਰ ਜਿਉ। ਔਰ ਫਿਰ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਭਾਈ ਸਭ ਦੇ ਅੰਦਰ ਗੁਰੂ ਨੇ, ਵਾਹਿਗੁਰੂ ਨੇ ਉਹ ਜੋਤ ਧਰੀ ਹੋਈ ਹੈ ਔਰ ਉਸੇ ਹੀ ਗੁਰਮੁਖ ਦੇ ਉੱਤੇ ਹੀ ਫਿਰ ਉਹ ਰੱਬ ਪ੍ਰਗਟ ਹੁੰਦਾ ਹੈ, ਉਹਨੂੰ ਹੀ ਉਹ ਆਪਣਾ ਆਪਾ ਜਿਹੜਾ ਉਹ ਜ਼ਾਹਰ ਕਰਦਾ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅਧਿਆਇਮੀ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ। TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।